ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਮਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 26 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਰਕੇਨਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਤੇ ਜ਼ੈਂਡਰ ਗਰੁੱਪ, ਜਿਨ੍ਹਾਂ ਦੇ ਕੋਲੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਮੋਹਨ ਸਿੰਘ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੇ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਕਿਉਂਕਿ ਲੋਕ ਅੱਜ ਕੱਲ੍ਹ ਭੁੱਲੇ ਗਏ ਆ ਕਰੋਨਾ ਵਾਇਰਸ ਦਾ। ਸਵੇਰੇ ਵੀ ਆਪਾਂ ਅਪਡੇਟ ਅਮਰੀਕਾ ਸਾਂਝੀ ਕੀਤੀ ਸੀ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਸਭ ਤੋਂ ਸੀਨੀਅਰ ਮੋਸਟ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ, ਉਹ ਪੋਜ਼ਿਟਿਵ ਪਾਏ ਗਏ ਆ ਕਰੋਨਾ ਵਾਇਰਸ ਦੇ ਨਾਲ। CDC ਨੇ ਅੱਜ ਡਾਟਾ ਰਿਲੀਜ਼ ਕੀਤਾ, ਕਹਿੰਦੇ ਵੀ 50% ਅਮਰੀਕਨਸ ਆਲਰੇਡੀ ਇਨਫੈਕਟਡ ਹੋ ਚੁੱਕੇ ਹੈਗੇ ਆ ਕਰੋਨਾ ਵਾਇਰਸ ਦੇ ਦੌਰਾਨ, ਪਿਛਲੇ 2 ਸਾਲਾਂ ਦੇ ਟਾਈਮ ਦੇ ਦੌਰਾਨ। ਤੇ 4 ਵਿੱਚੋਂ 3 ਬੱਚੇ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਹੋ ਚੁੱਕੇ ਆ। ਜੇ ਆਪਾਂ ਡੈਥਸ ਦੀ ਗੱਲ ਕਰਦੇ ਜਾਈਏ, ਹੁਣ ਤੱਕ 1 ਮਿਲੀਅਨ ਦੇ ਕਰੀਬ ਅਮਰੀਕਨ ਮਾਰੇ ਜਾ ਚੁੱਕੇ ਆ ਕਰੋਨਾ ਵਾਇਰਸ ਦੇ ਨਾਲ। ਐਗਜ਼ੈਕਟ ਫਿਗਰ 9,91,572 ਹੈ ਅੱਜ ਤੱਕ। ਤੇ ਉਹ ਇੱਕ ਟਾਈਮ ਦੇ ਉੱਤੇ 3,000 ਦੇ ਕਰੀਬ ਜਿਹੜੇ ਲੋਕ ਸੀ ਹਰ ਰੋਜ਼ ਕਰੋਨਾ ਵਾਇਰਸ ਨਾਲ ਮਰਦੇ ਸੀ, ਜਿਹਦੀ ਗਿਣਤੀ ਹੁਣ ਘਟ ਕੇ 400, ਹਜੇ ਵੀ 400 ਪਰ ਡੇ ਡੈਥ ਹੋ ਰਹੀ ਹੈ ਕਰੋਨਾ ਵਾਇਰਸ ਦੇ ਨਾਲ। ਕੈਲੀਫੋਰਨੀਆ ਦੇ ਵਿੱਚ 99,255 ਲੋਕ ਕਰੋਨਾ ਵਾਇਰਸ ਦੇ ਨਾਲ ਮਾਰੇ ਜਾ ਚੁੱਕੇ ਹੈਗੇ ਆ। ਬੇ ਏਰੀਆ ਦੇ ਵਿੱਚ ਇੱਕ ਵਾਰੀ ਫੇਰ ਇਨਫੈਕਸ਼ਨ ਰੇਟ ਅਪ ਹੋਇਆ 110% ਇੱਕ ਮਹੀਨੇ ਦੇ ਵਿੱਚ। ਇਹ ਕਹਿੰਦੇ ਬਹੁਤ ਜ਼ਿਆਦਾ ਆ ਜੇ ਮਿਡ ਫਰਵਰੀ ਤੋਂ ਲੈ ਕੇ ਹੁਣ ਤੱਕ ਦੇਖਿਆ ਜਾਵੇ। ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਇਹ ਜ਼ਿਕਰ ਕੀਤਾ ਹੀ ਆ ਵੀ 5 ਚੋਂ 3 ਜਾਣੇ ਜਿਹੜੇ US ਦੇ ਵਿੱਚ ਉਹ COVID-19 ਇਨਫੈਕਸ਼ਨ ਉਹਨਾਂ ਨੂੰ ਹੋਈ ਹੈਗੀ ਆ। 58% ਇਹ ਟੋਟਲ US ਦੀ ਪਾਪੂਲੇਸ਼ਨ ਬਣਦੀ ਹੈ। ਤੇ ਕਹਿੰਦੇ ਨੈਚੁਰਲ ਐਂਟੀਬੋਡੀਜ਼ ਇਹਨਾਂ ਦੇ ਵਿੱਚ ਪਾਈਆਂ ਗਈਆਂ ਹੈਗੀਆਂ। ਸੋ ਇਹ ਦਸੰਬਰ ਦੇ ਵਿੱਚ ਇਹ ਪਾਪੂਲੇਸ਼ਨ ਦਾ ਆંકੜਾ 34% ਸੀ ਤੇ ਫਰਵਰੀ ਦੇ ਵਿੱਚ ਇਹ ਵੱਧ ਕੇ 58% ਵਧਿਆ ਆ। ਇਸੇ ਦੌਰਾਨ ਹੀ ਜਿਹੜਾ ਓਮੀਕਰੋਨ ਵੇਰੀਐਂਟ ਆ ਉਹ ਸਭ ਤੋਂ ਜ਼ਿਆਦਾ ਸਰਗਰਮ ਰਿਹਾ ਸੀਗਾ। ਸੋ ਜਿਹੜੇ CDC ਦੇ ਐਨਾਲਿਸਿਸ ਦੇ ਵਿੱਚ ਉਹਨਾਂ ਲੋਕਾਂ ਨੂੰ ਨਹੀਂ ਐਡ ਕੀਤਾ ਗਿਆ ਜਿਨ੍ਹਾਂ ਨੂੰ ਵੈਕਸੀਨੇਸ਼ਨ ਦੇ ਜ਼ਰੀਏ ਐਂਟੀਬੋਡੀਜ਼ ਮਿਲੀਆਂ ਆ। ਸੋ CDC ਨੇ ਆਪਣਾ ਜਿਹੜਾ ਡਾਟਾ ਆ ਅੱਜ ਪਬਲਿਸ਼ ਇਹ ਕੀਤਾ ਸੀਗਾ। ਤੇ 75% ਜਿੱਦਾਂ ਤੁਸੀਂ ਦੱਸਿਆ ਵੀ 4 ਚੋਂ 3 ਜਿਹੜੇ ਬੱਚੇ ਆ, ਟੀਨੇਜਰਸ ਆ, ਉਹਨਾਂ ਦੇ ਵਿੱਚ ਵੀ ਐਂਟੀਬੋਡੀਜ਼ ਪਾਈਆਂ ਗਈਆਂ ਕੋਵਿਡ ਇਨਫੈਕਸ਼ਨਸ ਦੇ ਚੱਲਦਿਆਂ। 45% ਸੀਗੀਆਂ ਦਸੰਬਰ 'ਚ ਤੇ ਫਰਵਰੀ ਦੇ ਅਖੀਰ ਤੱਕ 75% ਤੱਕ ਪਹੁੰਚ ਗਿਆ ਆ। ਸੋ ਤਕਰੀਬਨ ਕਾਫੀ ਵੱਡੇ ਪੱਧਰ ਦੇ ਉੱਤੇ US ਦੇ ਵਿੱਚ ਕੋਵਿਡ ਫੈਲਿਆ ਆ। ਤੇ ਜਿਹੜਾ ਤੁਸੀਂ ਡਰਾਉਣਾ ਆંકੜਾ ਵੀ ਦੱਸਿਆ ਆ 9 ਲੱਖ ਤੋਂ ਵੱਧ ਮੌਤਾਂ ਦਾ, ਇਹ ਕਾਫੀ ਇੱਕ ਹੈਰਾਨਕੁਨ ਆંકੜਾ ਵੀ ਜਿਹੜਾ ਉਹ ਆਪਾਂ ਆਖ ਸਕਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੁਝ ਸਮਾਂ ਪਹਿਲਾਂ ਟੋਰਨੇਡੋਜ਼ ਜਿਹੜੇ ਆਏ ਸੀ ਤੇ ਇੱਕ ਐਮਾਜ਼ੋਨ ਦਾ ਵੇਅਰ ਹਾਊਸ ਉਸ ਕਰਕੇ ਵਿਵਾਦਾਂ ਦੇ ਵਿੱਚ ਘਿਰਿਆ ਸੀ। ਉਸ ਦੇ ਵਿੱਚ ਵੇਅਰ ਹਾਊਸ ਦੇ ਵਿੱਚ ਐਮਾਜ਼ੋਨ ਦੇ ਲੋਕਾਂ ਨੂੰ ਜਾਣ ਤੋਂ ਰੋਕਿਆ ਗਿਆ ਸੀ। ਇਸ ਦੇ ਬਾਬਤ ਕੁਝ ਕੁ ਜਿਹੜੇ ਇੰਪਲਾਈਜ਼ ਆ ਉਹ
ਐਮਾਜ਼ੋਨ ਦੇ ਉੱਤੇ ਲਾਸੂਟ ਜਿਹੜਾ ਉਹ ਦਰਜ ਕਰਨ ਜਾ ਰਹੇ ਆ। ਪਰ ਲੇਬਰ ਡਿਪਾਰਟਮੈਂਟ ਨੇ ਓਸ਼ਾ ਦੇ ਦੁਆਰਾ ਕਹਿੰਦੇ ਆ ਵੀ ਕੋਈ ਵੀ ਪੈਨਲਟੀਜ਼ ਐਮਾਜ਼ੋਨ ਨੂੰ ਨਹੀਂ ਪਾਈਆਂ ਜਾਣਗੀਆਂ ਜਦ ਵੇਅਰ ਹਾਊਸ ਕੋਲੈਪਸ ਕਰ ਗਿਆ ਸੀਗਾ ਇਸ ਟੋਰਨੇਡੋ ਦੇ ਚੱਲਦਿਆਂ। ਲੇਬਰ ਡਿਪਾਰਟਮੈਂਟ ਨੇ ਕਹਿੰਦੇ ਚਿੱਠੀ ਘੱਲ ਦਿੱਤੀ ਐਮਾਜ਼ੋਨ ਨੂੰ ਵੀ ਆਪਣੀਆਂ ਜਿਹੜੀਆਂ ਸਵੀਅਰ ਵੈਦਰ ਪਾਲਿਸੀਜ਼ ਆ ਉਸ ਦਾ ਇੱਕ ਵਾਰੀ ਫਿਰ ਨਿਰੀਖਣ ਕਰੋ ਇਨਵੈਸਟੀਗੇਸ਼ਨ ਤੋਂ ਬਾਅਦ ਚ। ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਡੈਡਲੀ ਕੋਲੈਪਸ ਹੋਇਆ ਸੀ ਪੂਰੀ ਤਰ੍ਹਾਂ ਇਲੋਨਾਇਸ ਦੇ ਵਿੱਚ ਇਹ ਐਮਾਜ਼ੋਨ ਦਾ ਵੇਅਰ ਹਾਊਸ ਡਿੱਗ ਗਿਆ ਸੀਗਾ। ਸੋ ਓਸ਼ਾ ਜਿਸ ਜੋ ਕਿ ਲੇਬਰ ਡਿਪਾਰਟਮੈਂਟ ਦੀ ਹੀ ਨਿਗਰਾਨੀ ਹੇਠ ਕੰਮ ਕਰਦਾ ਆ, ਉਹਨੇ ਕਿਸੇ ਵੀ ਤਰੀਕੇ ਦੀਆਂ ਪੈਨਲਟੀਜ਼ ਜਾਂ ਫਾਈਨਸ ਇਹਨਾਂ ਨੂੰ ਨਹੀਂ ਪਾਇਆ ਹੈਗਾ। ਪਰ ਜਿਹੜੇ ਕੁਝ EMPLOYEES ਆ ਉਹ ਇਸ ਟੋਰਨੇਡੋ ਦੇ ਕਰਕੇ ਇਹਨਾਂ ਨੂੰ ਉੱਥੋਂ ਜਾਣ ਤੋਂ ਰੋਕਿਆ ਗਿਆ ਸੀ, ਉਸ ਕਰਕੇ ਹੁਣ ਲਾਸੂਟ ਇਹਨਾਂ ਖਿਲਾਫ ਸ਼ਾਇਦ ਦਰਜ ਕਰ ਸਕਦੇ ਆ। ਅਗਲੀ ਖਬਰ ਸਟੈਨਫੋਰਡ ਦੀਆਂ ਨਰਸਾਂ ਵੱਲੋਂ ਆ ਰਹੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਤੇ ਪੈਕਰਡ ਜਿਹੜਾ ਉਹਨਾਂ ਦਾ ਲੂਸਿਲ ਪੈਕਰਡ ਚਿਲਡਰਨ ਹਸਪੀਟਲ ਆ, ਉੱਥੇ 5000 ਤੋਂ ਵੱਧ ਨਰਸਸ ਕੰਮ ਕਰਦੀਆਂ, ਸਾਰੀਆਂ ਉਹ ਸਟ੍ਰਾਈਕ ਦੇ ਉੱਤੇ ਹੈਗੀਆਂ। ਇਹ ਪਹਿਲੀ ਵਾਰੀ ਹੋਇਆ ਆ ਪੈਂਡੇਮਿਕ ਦੇ ਦੌਰਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਨਰਸਸ ਨੇ ਸਟ੍ਰਾਈਕ ਕੀਤੀ ਹੋਵੇ। ਸਟੈਨਫੋਰਡ ਯੂਨੀਵਰਸਿਟੀ ਨੇ 2000 ਦੇ ਕਰੀਬ ਟਰੈਵਲਿੰਗ ਨਰਸਿਸ ਨੂੰ ਹਾਇਰ ਕੀਤਾ ਹੈਗਾ ਇੱਕ ਹਫ਼ਤੇ ਦੇ ਲਈ। ਬਹੁਤ ਸਾਰੇ ਜਿਹੜੇ ਸਰਜੀਕਲ ਆਪਰੇਸ਼ਨ ਹੋਣੇ ਸੀ, ਕੀਮੋਥੈਰੇਪੀ ਹੋਣੀ ਸੀ ਪੇਸ਼ੈਂਟਸ ਦੀ, ਉਹਨਾਂ ਦੀ ਜਾਂ ਤਾਂ ਡਿਲੇ ਕੀਤੀ ਗਈ ਆ ਤੇ ਜਾਂ ਉਹਨਾਂ ਨੂੰ ਜਿਹੜੇ ਸਟੈਨਫੋਰਡ ਯੂਨੀਵਰਸਿਟੀ ਦੇ ਸਿਸਟਰ ਹਸਪੀਟਲਸ ਆ ਉੱਥੇ ਟਰਾਂਸਫਰ ਕੀਤਾ ਗਿਆ ਹੈਗਾ। ਮੀਟਿੰਗ ਜਿਹੜੀ ਨਰਸਸ ਦੀ ਯੂਨੀਅਨ ਤੇ ਸਟੈਨਫੋਰਡ ਯੂਨੀਵਰਸਿਟੀ ਦੇ ਅਥਾਰਟੀਜ਼ ਆ ਉਹਨਾਂ ਦੇ ਨਾਲ ਚੱਲ ਰਹੀ ਹੈਗੀ ਆ, ਪਰ ਹਜੇ ਤੱਕ ਕੋਈ ਡਿਸਾਈਡ ਨਹੀਂ ਹੋਇਆ ਹੈਗਾ। ਨਰਸਸ ਕਹਿ ਰਹੀਆਂ ਵੀ ਅਸੀਂ ਪਿਛਲੇ 2 ਸਾਲਾਂ ਦੇ ਦੌਰਾਨ ਬਹੁਤ ਰਿਸਕ ਲੈ ਕੇ ਕੰਮ ਕੀਤਾ ਤੇ ਸਾਡੀ ਜਿਹੜੀ ਤਨਖਾਹ ਆ ਉਹ ਵਧਾਈ ਜਾਣੀ ਚਾਹੀਦੀ ਆ। ਬਾਰ-ਬਾਰ ਲਾਰੇ ਤਾਂ ਲਾਏ ਗਏ, ਇੱਥੋਂ ਤੱਕ ਕਿ ਉਸ ਟਾਈਮ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੀ ਹੋਣ ਵਾਲਿਆਂ ਨੇ ਵੀ ਫਸਟ ਰਿਸਪੌਂਡਰ ਕਹਿ ਕੇ ਸ਼ਾਬਾਸ਼ ਤਾਂ ਦਿੱਤੀ, ਪਰ ਉਹਨਾਂ ਦੇ ਜਿਹੜੇ ਪੈਕੇਜਸ ਆ, ਉਹਨਾਂ ਦੀ ਜਿਹੜੀ ਤਨਖਾਹਾਂ ਆ ਜਾਂ ਛੁੱਟੀਆਂ ਆ, ਉਹਨਾਂ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ। ਸੋ ਇਹ ਵੀ ਪਹਿਲੀ ਵਾਰੀ ਹੋਇਆ ਵੀ ਯੂਨੀਅਨ ਦੇ 93% ਨਰਸਸ ਨੇ ਓਕੇ ਕੀਤੀ ਆ ਸਟ੍ਰਾਈਕ ਕਰਨ ਦੇ ਲਈ। ਜੀ ਹਰਜੋਤ ਸਿੰਘ ਜੀ, ਸੋ ਆਪਣੀਆਂ ਜਿਹੜੇ ਕੰਮ ਦੇ ਹਾਲਾਤਾਂ ਤੋਂ ਕਾਫੀ ਨਾਖੁਸ਼ ਹੋਣ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀ ਇਹ ਸਟ੍ਰਾਈਕ ਦਾ ਫੈਸਲਾ ਇਹ ਲਿਆ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰੂਸ ਦੇ ਦੁਆਰਾ ਪੋਲੈਂਡ ਤੇ ਬਲਗੇਰੀਆ ਨੂੰ ਗੈਸ ਦੀਆਂ ਸਪਲਾਈਜ਼ ਆ ਉਹ ਬੰਦ ਕੀਤੀਆਂ ਜਾ ਰਹੀਆਂ ਨੇ। ਸੋ ਇਹ ਹੁਣ ਖਬਰ ਕੁਝ ਘੰਟੇ ਪਹਿਲੋਂ ਜਿਹੜੀ ਉਹ ਆ ਰਹੀ ਹੈਗੀ ਆ। ਉਧਰ ਹਰਜੋਤ ਸਿੰਘ ਜੀ ਰੂਸ ਨੇ ਨਾਟੋ ਦੇ ਮੈਂਬਰ ਬਣਨ ਦੀ ਜਿਹੜੀ ਇਸ ਟਾਈਮ ਫਿਨਲੈਂਡ ਤੇ ਸਵੀਡਨ ਦੀ ਕੋਸ਼ਿਸ਼ ਚੱਲ ਰਹੀ ਆ, ਉਸ ਦੇ ਉਲਟ ਫਿਰ ਕਹਿ ਲਓ ਵੀ ਚੇਤਾਵਨੀ ਜਾਂ ਧਮਕੀ ਜਿਹੜੀ ਉਹ ਧਮਕੀ ਦੇ ਦਿੱਤੀ ਆ ਵੀ ਇਸ ਦੇ ਨਾਲ ਸੰਸਾਰ ਯੁੱਧ ਵੱਲ ਨੂੰ ਦੁਨੀਆ ਵੱਧ ਸਕਦੀ ਆ। ਸੋ ਰੂਸੀ ਰਾਸ਼ਟਰਪਤੀ ਪੁਤਿਨ ਇਸ ਟਾਈਮ ਪੂਰੀ ਤਰ੍ਹਾਂ ਕਹਿੰਦੇ ਵੀ ਸਨਕ ਗਿਆ ਆ ਤੇ ਉਹ ਆਪਣੇ ਇਰਦ ਗਿਰਦ ਕੋਈ ਵੀ ਨਵਾਂ ਨਾਟੋ ਮੈਂਬਰ ਆ ਉਹ ਨਹੀਂ ਬਣਨ ਦੇਣਾ ਚਾਹੁੰਦਾ। ਤੇ ਉਧਰ ਪੋਲੈਂਡ ਤੇ ਬੁਲਗਾਰੀਆ ਨੂੰ ਨੈਚੁਰਲ ਗੈਸ ਦੀਆਂ ਜਿਹੜੀਆਂ ਡਿਲੀਵਰੀਜ਼ ਆ ਉਸ ਨੂੰ ਸਸਪੈਂਡ ਕਰ ਦਿੱਤਾ ਹੈ। ਇਹਨਾਂ ਨੇ ਮੰਗ ਕੀਤੀ ਸੀ ਵੀ ਰਸ਼ੀਅਨ ਰੂਬਲਸ ਦੇ ਵਿੱਚ ਇਹ ਸਪਲਾਈਜ਼ ਦੀ ਪੇਮੈਂਟ ਕੀਤੀ ਜਾਵੇ। ਇਹਨਾਂ ਦੋਨਾਂ ਮੁਲਕਾਂ ਨੇ ਰੂਬਲਸ ਦੇ ਵਿੱਚ ਪੇਮੈਂਟ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਤੋਂ ਬਾਅਦ ਚ ਹੁਣ ਕਹਿੰਦੇ ਆ ਵੀ ਇਸ ਨੇ ਡਿਲੀਵਰੀਜ਼ ਉੱਥੇ ਬੰਦ ਕਰ ਦਿੱਤੀਆਂ ਆ। ਗਾਜ਼ਪ੍ਰੋਮ ਉੱਥੇ ਦੀ ਕਾਫੀ ਵੱਡੀ ਕੰਪਨੀ ਹੈਗੀ ਆ ਨੈਚੁਰਲ ਗੈਸ ਦੀ, ਉਹੀ ਸਪਲਾਈ ਕਰਦੀ ਸੀ ਇਹਨਾਂ ਕੰਟਰੀਜ਼ ਨੂੰ, ਤੇ ਹੁਣ ਕਹਿੰਦੇ ਆ ਵੀ ਇਹ ਸਪਲਾਈ ਬੰਦ ਹੋਣ ਦੇ ਨਾਲ ਇਹਨਾਂ ਮੁਲਕਾਂ ਨੂੰ ਡੈਫੀਨੇਟਲੀ ਜਿਹੜਾ ਉਹ ਅਸਰ ਪੈ ਸਕੇਗਾ। ਜੀ ਇਹ ਪਹਿਲੀ ਵਾਰੀ ਹੋਇਆ ਰਸ਼ੀਆ ਵਾਲਿਆਂ ਨੇ 2 ਜਿਹੜੇ ਯੂਰਪੀਅਨ ਯੂਨੀਅਨ ਦੇ ਮੈਂਬਰ ਆ ਪੋਲੈਂਡ ਤੇ ਉਹਨਾਂ ਨੂੰ ਜਿਹੜਾ ਕੱਟ ਆਫ ਕੀਤਾ ਹੈਗਾ ਗੈਸ ਤੋਂ, ਬਲਗਾਰੀਆ ਨੂੰ, ਦੋਨਾਂ ਨੂੰ। ਸੋ ਉਹਨਾਂ ਦੀ ਇਕਨੋਮੀ ਤੇ ਵੀ ਬਹੁਤ ਵੱਡਾ ਅਸਰ ਪਊਗਾ। ਅਗਲੀ ਖਬਰ ਇੱਕ ਕੈਲੀਫੋਰਨੀਆ ਤੋਂ ਆ ਰਹੀ ਆ, ਸੈਨ ਬਰਨਾਰਡੀਨੋ ਕਾਉਂਟੀ ਤੋਂ, ਜਿੱਥੇ ਕਿ ਇੱਕ ਟਰੱਕ ਡਰਾਈਵਰ ਉਸ ਨੂੰ ਧੱਕੇ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਖੜਾ ਕਰ ਲਿਆ, ਅਟੈਕ ਕਰਤਾ ਤੇ ਉਹਦੇ ਵਿੱਚੋਂ ਜਿਹੜਾ ਸਾਰਾ ਕੁਝ ਸਮਾਨ ਸੀ ਉਹ ਉਹਨਾਂ ਨੇ ਚੋਰੀ ਕਰ ਲਿਆ, ਜਿੱਦਾਂ ਸਮੈਸ਼ ਐਂਡ ਗ੍ਰੈਬ ਵਾਲਾ ਕੰਮ ਹੁੰਦਾ ਹੈਗਾ ਆ।
ਕਹਿੰਦੇ ਭਈ ਜਿਹੜੇ ਵਿਟਨੈਸ ਸੀਗੇ ਉਹਨਾਂ ਨੇ ਦੇਖਿਆ ਕੁਛ ਮੋਟਰਿਸਟ ਉੱਥੇ ਡੋਨਟਸ ਕਰ ਰਹੇ ਸੀ। ਡੋਨਟਸ ਉਹ ਹੁੰਦਾ ਜਿੱਦਾਂ ਰਾਤ ਨੂੰ ਇਹ ਚੌਂਕਾਂ ਦੇ ਉੱਤੇ ਕਾਰਾਂ ਨੂੰ ਜਿਹੜੇ ਘੁਮਾਉਂਦੇ ਹੈਗੇ ਆ। ਇਹ ਵੈਸਟ 5th ਸਟਰੀਟ ਤੇ ਮਾਊਂਟ ਵਰਨਨ ਐਵਨਿਊ ਸੈਨ ਬਰਨਾਰਡੀਨੋ ਦੇ ਵਿੱਚ, ਜਿਹੜੀ ਕਿ ਇਸ ਸ਼ਹਿਰ ਦੀ 2,16,000 ਕਰੀਬ ਦੇ ਪੋਪੂਲੇਸ਼ਨ ਹੈਗੀ ਆ, ਈਸਟ ਆਫ ਲਾਸ ਐਂਜਲਸ। ਸੋ ਇਹਦੀ ਸਾਰੀ ਵੀਡੀਓ ਵੀ ਬਣਾਈ ਗਈ ਆ। ਹਜੇ ਤੱਕ ਇਹ ਤਾਂ ਨਹੀਂ ਪਤਾ ਚੱਲਿਆ ਵੀ ਟਰੱਕ ਡਰਾਈਵਰ ਕਿਹੜੇ ਮੂਲ ਦਾ ਸੀ ਜਾਂ ਕੌਣ ਸੀਗਾ, ਪਰ ਉਹਦੇ ਵਿੱਚ ਜਿਹੜਾ ਲੱਦਿਆ ਹੋਇਆ ਸਮਾਨ ਸੀਗਾ ਉਹ ਸਾਰੇ ਜਿਹੜਾ ਆ ਲੁੱਟ ਕੇ ਲੈ ਗਏ ਜੀ। ਅਗਲੀ ਜਿਹੜੀ ਹਰਜੋਤ ਜੀ ਗੱਲ ਕਰਦੇ ਜਾਈਏ, ਕੱਲ 3 ਮਹੀਨੇ ਦਾ ਬੱਚਾ ਘਰ ਦੇ ਬਾਹਰੋਂ ਕਿਡਨੈਪ ਕਰਕੇ ਇੱਕ ਬੰਦਾ ਜਿਹੜਾ ਉਹ ਲੈ ਗਿਆ ਸੀਗਾ। ਅੱਜ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਆ ਵੀ ਇਹ ਜਿਹੜਾ ਅਗਵਾ ਕੀਤਾ ਬੱਚਾ ਆ ਉਸ ਨੂੰ ਲੋਕੇਟ ਕਰ ਲਿਆ ਗਿਆ ਹੈ। ਇਸ ਬਾਬਤ 3 ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ ਤੇ ਜਿਹੜਾ ਬੇਬੀ ਬ੍ਰੈਂਡਨ ਸੀਗਾ ਜਿਸ ਨੂੰ ਅਗਵਾ ਕੀਤਾ ਗਿਆ ਸੀ, ਉਸ ਨੂੰ ਹਸਪਤਾਲ ਦੇ ਵਿੱਚ ਇਹਤਿਆਤੀ ਤੌਰ ਦੇ ਉੱਤੇ ਲੈ ਕੇ ਜਾਇਆ ਗਿਆ ਹੈਗਾ ਆ। ਸੋ ਸੈਂਟਾ ਕਲਾਰਾ ਕਾਊਂਟੀ ਦੇ ਦੁਆਰਾ ਕੱਲ ਹਰਜੋਤ ਸਿੰਘ ਜੀ ਬਹੁਤ ਸਾਰੀਆਂ ਜਿਹੜੀਆਂ ਐਮਰਜੈਂਸੀ ਅਲਰਟਸ ਜਿਹੜੇ ਉਹ ਜਾਰੀ ਕੀਤੇ ਗਏ ਸੀ ਵੀ ਬੱਚੇ ਨੂੰ ਕੱਲ ਨੂੰ ਕੋਈ ਦੁਪਹਿਰੇ ਸੈਨੋਜ਼ੇ ਦੇ ਵਿੱਚੋਂ ਚੱਕ ਕੇ ਜਿਹੜਾ ਉਹ ਲੈ ਗਿਆ। ਬਾਅਦ ਚ ਵੀਡੀਓ ਰਿਲੀਜ਼ ਕਰ ਦਿੱਤੀ ਗਈ ਸੀਗੀ। ਪਰਿਵਾਰ ਨੇ ਕਿਹਾ ਵੀ ਅਸੀਂ ਜਿਹੜਾ ਸਸਪੈਕਟ ਜਿਸਨੇ ਬੱਚੇ ਨੂੰ ਚੱਕਿਆ ਆ ਉਸ ਨੂੰ ਕੋਈ ਵੀ ਜਿਹੜਾ ਉਹ ਨਹੀਂ ਜਾਣਦਾ ਹੈਗਾ। ਸੋ ਸਾਰੀ ਪੁਲਿਸ ਦੀ ਮੁਸਤੈਦੀ ਇਸ ਸਾਰੇ ਚੀਜ਼ ਦੇ ਚੱਲਦਿਆਂ ਬੱਚੇ ਨੂੰ ਬੇਬੀ ਬ੍ਰੈਂਡਨ ਆ ਉਸ ਨੂੰ ਬਚਾ ਲਿਆ ਗਿਆ ਆ, ਉਸ ਨੂੰ ਲੱਭ ਲਿਆ ਗਿਆ ਆ ਤੇ ਨਾਲੇ 3 ਲੋਕਾਂ ਨੂੰ ਇਸ ਬਾਬਤ ਗ੍ਰਿਫਤਾਰ ਵੀ ਕੀਤਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ 18,400 ਯੂਕਰੇਨੀਅਨ ਮੂਲ ਦੇ ਲੋਕ USA ਦੇ ਵਿੱਚ ਐਂਟਰ ਹੋਏ ਆ ਕੈਲੀਫੋਰਨੀਆ ਦੇ ਥਰੂ। ਇਹ ਵਾਰਨਿੰਗਸ ਵੱਖ-ਵੱਖ ਟਾਈਮ ਦੇ ਉੱਤੇ US ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੀਆਂ ਗਈਆਂ ਸੀਗੀਆਂ ਭਈ ਅਸੀਂ ਕਿਸੇ ਨੂੰ ਐਂਟਰ ਨਹੀਂ ਹੋਣ ਦੇਵਾਂਗੇ, ਪਰ ਯੂਕਰੇਨੀਅਨ ਮਾਈਗ੍ਰੈਂਟਸ ਕਹਿੰਦੇ ਵੀ ਸਿਟੀ ਆਫ ਤਾਈਵਾਨਾ ਨੂੰ ਆਉਂਦੇ ਆ, ਉੱਥੋਂ ਫਿਰ ਉਹ ਬਾਰਡਰ ਕ੍ਰਾਸ ਕਰਕੇ USA ਦੇ ਵਿੱਚ ਆ ਜਾਂਦੇ ਹੈਗੇ ਆ। ਵਾਈਟ ਹਾਊਸ ਨੇ ਇੱਕ ਯੂਨਾਈਟਿਡ ਫॉर ਯੂਕਰੇਨ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਮਾਈਗ੍ਰੈਂਟਸ ਜੋ ਅਸਾਈਲਮ ਲੈਣਾ ਚਾਹੁੰਦੇ ਆ ਉਹਨਾਂ ਨੂੰ ਮੈਕਸੀਕੋ ਸਿਟੀ 'ਚ ਰਹਿਣਾ ਪੈਣਾ ਆ ਤੇ ਉੱਥੇ ਹੀ ਜਾਂ ਈਵਨ ਕਹਿੰਦੇ ਯੂਰਪ ਦੇ ਵਿੱਚ ਵੀ ਤੇ ਉਹਨਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਹੋ ਸਕਦੀਆਂ ਆ। ਪਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਬਾਰਡਰ ਤੇ ਪਹੁੰਚ ਜਾਏ ਫਿਰ ਉੱਥੇ ਕਿਹੜਾ ਵੇਟ ਕਰਦਾ ਹੈਗਾ। 18,400 ਯੂਕਰੇਨੀਅਨ ਹੁਣ ਤੱਕ ਕੈਲੀਫੋਰਨੀਆ ਚੋਂ ਐਂਟਰ ਹੋ ਕੇ ਸੈਨ ਡੀਗੋ ਵਾਲਾ ਜਿਹੜਾ ਤਾਈਵਾਨਾਂ ਦੇ ਲਾਗੇ ਬਾਰਡਰ ਆ ਤੇ ਸੈਨ ਇਸਡਰੋ ਪੋਰਟ ਆਫ ਐਂਟਰੀ, ਦੋਨਾਂ ਦੇ ਵਿੱਚੋਂ ਐਂਟਰ ਹੋ ਕੇ USA 'ਚ ਐਂਟਰ ਕਰ ਗਏ ਹੈਗੇ ਆ। 24 ਘੰਟਿਆਂ 'ਚ ਕਹਿੰਦੇ ਵੀ 30 ਤੋਂ 40 ਮਾਈਗ੍ਰੈਂਟਸ ਤਾਈਵਾਨਾਂ ਤੋਂ ਐਵਰੀ ਡੇ ਐਂਟਰ ਹੋ ਰਹੇ ਹੈਗੇ ਆ। ਜੀ, ਅਗਲੀ ਗੱਲ ਕਰਦੇ ਜਾਈਏ ਜਿਹੜੀ ਵਾਟਰ ਡਿਸਟ੍ਰਿਕਟਸ ਹੈਗੀਆਂ ਆ ਵੱਖ-ਵੱਖ ਥਾਵਾਂ ਦੇ ਉੱਤੇ ਕੈਲੀਫੋਰਨੀਆ 'ਚ ਸੋਕੇ ਦੀ ਮਾਰ ਅਧੀਨ ਚੱਲ ਰਹੀਆਂ ਆ, ਉਸ ਦੇ ਚੱਲਦਿਆਂ ਉਹਨਾਂ ਦੇ ਦੁਆਰਾ ਵਾਟਰ ਸ਼ਾਰਟੇਜ ਐਮਰਜੈਂਸੀਜ਼ ਆ ਉਹ ਐਲਾਨੀਆਂ ਗਈਆਂ ਆ। ਇਸੇ ਦੇ ਤਹਿਤ ਅੱਜ ਮੈਟਰੋਪੋਲੀਟਨ ਵਾਟਰ ਡਿਸਟ੍ਰਿਕਟ ਆ ਉਹਨਾਂ ਦੁਆਰਾ ਵਾਟਰ ਸ਼ਾਰਟੇਜ ਐਮਰਜੈਂਸੀ ਆ ਡਿਕਲੇਅਰ ਕਰ ਦਿੱਤੀ ਗਈ ਆ। ਇਹ ਰੈਜ਼ਰਵਾਇਰ ਜਿੱਥੇ ਜਿਹੜਾ ਇਹਨਾਂ ਦੇ ਡਿਸਟ੍ਰਿਕਟ ਦੇ ਅੰਡਰ ਆਉਂਦਾ ਹੈ 18 ਮਿਲੀਅਨ ਸਦਰਨ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਡਰਿੰਕਿੰਗ ਵਾਟਰ ਸਟੋਰੇਜ ਦੀ ਫੈਸਿਲਿਟੀ ਦੱਸੀ ਜਾਂਦੀ ਆ। ਇਹਨਾਂ ਨੇ ਐਲਾਨ ਕਰ ਦਿੱਤਾ ਆ ਵੀ ਵਾਟਰ ਸ਼ਾਰਟੇਜ ਕਾਫੀ ਜ਼ਿਆਦਾ ਆ, ਬਹੁਤ ਗੰਭੀਰ ਰੂਪ ਦੇ ਵਿੱਚ ਹੈਗੀ ਆ। ਲਾਸ ਐਂਜਲਸ, ਵੈਂਚੂਰਾ, ਸੈਨ ਬਰਨਾਰਡੀਨੋ ਕਾਉਂਟੀਜ਼ ਨੂੰ ਪਾਣੀ ਇਹ ਪਹੁੰਚਾਉਂਦੇ ਆ ਤੇ ਇਸ ਐਲਾਨ ਦੇ ਨਾਲ ਜਿਹੜੇ 6 ਮਿਲੀਅਨ ਲੋਕਾਂ ਦੇ ਉੱਤੇ ਅਸਰ ਪੈਣ ਜਾ ਰਿਹਾ ਆ। 1 ਜੂਨ ਤੋਂ ਬਾਅਦ ਦੇ ਵਿੱਚ ਆਊਟਡੋਰ ਵਾਟਰਿੰਗ ਉਸ ਦੇ ਉੱਤੇ ਪਾਬੰਦੀਆਂ ਲੱਗ ਜਾਣਗੀਆਂ। ਸਿਰਫ ਹਫ਼ਤੇ 'ਚ 1 ਦਿਨ ਲੌਨਸ ਨੂੰ ਪਾਣੀ ਦੇਣ ਦੀ ਇਜਾਜ਼ਤ ਹੋਵੇਗੀ। ਡਿਸਟ੍ਰਿਕਟ ਦੇ ਜਿਹੜੇ ਜਨਰਲ ਮੈਨੇਜਰ ਆ ਉਹਨਾਂ ਨੇ ਕਿਹਾ ਵੀ ਇੱਦਾਂ ਦੀਆਂ ਕੰਡੀਸ਼ਨਸ ਪਹਿਲਾਂ ਕਦੀ ਵੀ ਜਿਹੜੀਆਂ ਆ ਉਹ ਨਹੀਂ ਦੇਖੀਆਂ ਗਈਆਂ ਸੀਗੀਆਂ। ਸੋ ਮੈਟਰੋਪੋਲੀਟਨ ਵਾਟਰ ਡਿਸਟ੍ਰਿਕਟ ਨੇ ਆਲਰੇਡੀ ਇਹ ਫੈਸਲਾ ਵਾਟਰ ਕੰਜ਼ਰਵੇਸ਼ਨ ਦਾ ਲੈ ਲਿਆ ਆ ਤੇ ਵਾਟਰ ਸ਼ਾਰਟੇਜ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਹੈ। ਕੈਲੀਫੋਰਨੀਆ ਦੀ ਜਿਹੜੀ ਸੈਲਮਨ ਆ ਮੱਛੀ ਆ ਉਹ ਕਹਿੰਦੇ ਐਕਸਟੈਂਸ਼ਨ ਦੀ ਕਗਾਰ ਦੇ ਉੱਤੇ ਹੈਗੀ ਆ। ਉਸੇ ਨੂੰ ਬਚਾਉਣ ਦੀ ਖਾਤਰ ਬਹੁਤ ਸਾਰਾ ਜਿਹੜਾ ਪਾਣੀ ਆ ਕਈ ਥਾਵਾਂ ਦੇ ਉੱਤੇ ਰੋਕ ਕੇ ਰੱਖਿਆ ਜਾਂਦਾ ਹੈ, ਇੱਕ ਦੂਜੇ ਦੇ ਨਾਲ ਵੰਡਿਆ ਵੀ ਨਹੀਂ ਜਾਂਦਾ। ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਮੱਛੀ ਜਿਹੜੀ ਆ ਉਹ ਸ਼ਾਇਦ ਐਕਸਟੈਂਸ਼ਨ ਵੱਲ ਨੂੰ ਤਾਂ ਵੀ ਜਿਹੜੀ ਉਹ ਵੱਧਦੀ ਜਾ ਰਹੀ ਹੈਗੀ ਆ। ਸੋ ਇਹ ਕਹਿ ਰਹੇ ਆ ਵੀ ਜਿਹੜੀਆਂ ਡੈਮਸ ਆ,
ਗਲੋਬਲ ਵਾਰਮਿੰਗ ਆ, ਇਸ ਦੇ ਕਰਕੇ ਕੈਲੀਫੋਰਨੀਆ ਦੀ ਜਿਹੜੀ ਸੈਲਮਨ ਮੱਛੀ ਆ ਉਹ ਖਤਮ ਹੋਣ ਦੀ ਕਗਾਰ ਦੇ ਉੱਤੇ ਹੈਗੀ ਆ। ਪਰ ਇਹ ਸਾਰੇ ਕਾਸੇ ਦੇ ਚੱਲਦੇ ਆ ਆਮ ਲੋਕਾਂ ਦੇ ਲਈ ਪਾਣੀ ਮੁਹੱਈਆ ਹੋਣਾ ਵੀ ਬਹੁਤ ਵੱਡੀ ਜਿਹੜੀ ਮੁਸ਼ਕਲ ਆ ਉਹ ਬਣ ਚੁੱਕੀ ਆ। ਵਾਟਰ ਸਟੇਟ ਪ੍ਰੋਜੈਕਟ ਜਿਹੜਾ ਪਾਣੀ ਆ ਉਹ ਡਿਲੀਵਰ ਕਰਦਾ ਆ ਸੈਕਰਾਮੈਂਟੋ ਸੈਨ ਮਕੀਨ ਰਿਵਰ ਡੈਲਟਾ ਤੋਂ ਫਾਰਮਲੈਂਡਸ ਤੇ ਸਿਟੀਜ਼ ਦੇ ਵਿੱਚ ਸਾਊਥਰਨ ਕੈਲੀਫੋਰਨੀਆ ਦੇ ਵਿੱਚ, ਜਿੱਥੇ ਤਕਰੀਬਨ 27 ਮਿਲੀਅਨ ਕੈਲੀਫੋਰਨੀਅਨਸ ਜਿਹੜੇ ਉਹ ਰਹਿੰਦੇ ਆ। ਇਹਨਾਂ ਨੂੰ ਪਾਣੀ ਨਹਿਰਾਂ ਦੇ ਜ਼ਰੀਏ, ਪਾਈਪਲਾਈਨਸ, ਰੈਜ਼ਰਵਾਇਰਸ, ਪੰਪਿੰਗ ਫੈਸਿਲਿਟੀਜ਼ ਦੇ ਵਿੱਚ ਘੱਲਿਆ ਜਾਂਦਾ ਆ। ਪਰ ਪਾਣੀ ਦੀ ਕਿੱਲਤ ਹੋਣ ਕਰਕੇ ਇਹਨਾਂ ਸਾਰਿਆਂ ਦੇ ਉੱਤੇ ਅਸਰ ਪੈ ਰਿਹਾ ਹੈਗਾ ਆ। ਜੀ ਪਿਛਲੇ 2 ਸਾਲਾਂ ਦੇ ਦੌਰਾਨ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਵੱਖ-ਵੱਖ ਜਿਹੜੇ ਗਵਰਨਮੈਂਟ ਵੱਲੋਂ ਗ੍ਰਾਂਟਸ ਕਿਸੇ ਤਰ੍ਹਾਂ ਦਾ ਬੈਨੀਫਿਟ ਆ ਉਹ ਦੱਸਦੇ ਆ ਰਹੇ ਆ। ਪਿਛਲੇ ਸਾਲਾਂ ਦੇ ਦੌਰਾਨ ਲੋਕਾਂ ਨੇ ਪੀਪੀਪੀ, ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ, ਹੋਰ $1200, $1400 ਸਟੇਟ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਗ੍ਰਾਂਟਸ ਜਾਂ ਮਨੀ ਮਿਲਦਾ ਰਿਹਾ, ਉਹ ਆਪਾਂ ਸਰੋਤਿਆਂ ਨਾਲ ਸਾਂਝੇ ਕਰਦੇ ਰਹੇ ਆ। ਹਜੇ ਵੀ ਬਹੁਤ ਸਾਰੀਆਂ ਜਿਹੜੀਆਂ ਗਵਰਨਮੈਂਟ ਐਂਟੀਟੀਜ਼ ਹੈਗੀਆਂ ਜਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਉਹ ਸਮਾਲ ਬਿਜ਼ਨੈਸਿਸ ਨੂੰ ਪੈਸੇ ਦੇ ਰਹੀਆਂ ਹੈਗੀਆਂ ਆ। ਜੇ ਆਪਾਂ ਸਟੇਟ ਆਫ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਬਿਊਟ ਕਾਉਂਟੀ ਤੇ ਸਿਟੀ ਆਫ ਚੀਕੋ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਉਹਨਾਂ ਨੂੰ ਅਮਰੀਕਨ ਰੈਸਕਿਊ ਪਲਾਨ ਐਕਟ ਦੇ ਅੰਡਰ ਫੰਡ ਮਿਲਿਆ ਆ, ਉਹਦੇ ਤਹਿਤ ਉਹ ਜਿਹੜੇ ਬਿਊਟ ਕਾਉਂਟੀ ਦੇ ਵਿੱਚ ਬਿਜ਼ਨੈਸਿਸ ਆ, ਸਿਟੀ ਆਫ ਚੀਕੋ ਦੇ ਵਿੱਚ ਆ, ਉਹਨਾਂ ਨੂੰ $10,000 ਤੱਕ ਗ੍ਰਾਂਟ ਦੇਣਗੇ ਜੇ ਤੁਸੀਂ ਮਈ 2 ਤੋਂ ਲੈ ਕੇ ਮਈ 20 ਤੱਕ ਅਪਲਾਈ ਕਰੋਗੇ। ਸੋ ਬਸ਼ਰਤੇ ਕਿ ਤੁਹਾਡਾ ਬਿਜ਼ਨਸ ਸ਼ਟ ਡਾਊਨ ਨਾ ਹੋਣਾ ਹੋਵੇ ਜਾਂ ਤੁਸੀਂ ਲੇ ਆਫ ਨਾ ਕਰੋ। ਇਸੇ ਤਰ੍ਹਾਂ ਓਹਾਇਓ ਦੇ ਵਿੱਚ ਟਰੰਬਲ ਕਾਉਂਟੀ ਆ, ਉੱਥੇ ਉਹਨਾਂ ਨੇ 10,000 ਸਮਾਲ ਬਿਜ਼ਨਸ ਨੂੰ ਐਲੋਕੇਟ ਕਰਨਾ ਹੈਗਾ ਆ। ਅਲਾਸਕਾ ਦੇ ਵਿੱਚ, ਅਲਾਸਕਾ 'ਚ ਸਾਡੇ ਲਿਸਨਰ ਵੀ ਹੈਗੇ ਆ ਰਾਜਕਨਵੀਰ ਸਿੰਘ ਜੀ, ਸਮਾਲ ਬਿਜ਼ਨਸਿਸ ਵਾਲੇ, ਜੇ ਉਹ ਸੁਣਦੇ ਹੋਣ, $34 ਮਿਲੀਅਨ ਉਹਨੇ ਫੈਡਰਲ ਗ੍ਰਾਂਟ ਰੱਖੀ ਆ। ਉਹਨਾਂ ਦੇ ਲਈ ਵੀ ਅਪਲਾਈ ਕਰਨ ਦੀ ਡੇਟ ਜਿਹੜੀ ਆ ਉਹ April 30 ਹੈਗੀ ਆ। ਸੋ ਇਸਲਿਪ ਨਿਊਯਾਰਕ ਦੇ ਵਿੱਚ, ਵੈਲਟਨ ਟੈਕਸਸ ਦੇ ਵਿੱਚ, ਓਲਡਨ ਕਨੈਟੀਕਟ ਦੇ ਵਿੱਚ, ਸੋ ਬਹੁਤ ਆ। ਸੋ ਗੂਗਲ ਤੋਂ ਜ਼ਿਆਦਾ ਤੁਸੀਂ ਸਰਚ ਕਰ ਸਕਦੇ ਆ। ਸਾਡੇ ਕਾਲਸ ਨਾ ਕਰਿਓ ਕਿਉਂਕਿ ਵੱਖ-ਵੱਖ ਕਾਲ ਕਰਨੀਆਂ। ਕੈਲੀਫੋਰਨੀਆ ਦੀਆਂ ਜਿਹੜੀਆਂ 2 ਆ ਉਹ ਮੈਂ ਤੁਹਾਨੂੰ ਦੱਸਤੀਆਂ, ਬਿਊਟ ਕਾਉਂਟੀ ਦੇ ਵਿੱਚ ਤੇ ਸਿਟੀ ਆਫ ਚੀਕੋ ਦੇ ਵਿੱਚ ਗ੍ਰਾਂਟਸ ਸਮਾਲ ਬਿਜ਼ਨਸ ਲਈ ਅਪਲਾਈ ਹੋ ਸਕਦੀਆਂ ਹੈਗੀਆਂ ਜੀ। ਸਾਊਥ ਲੇਕ ਟਾਹੋ ਤੇ ਭਾਲੂਆਂ ਦਾ, ਰਿੱਛਾਂ ਦਾ ਜਿਹੜਾ ਉਹ ਗੂੜਾ ਸੰਬੰਧ ਚੱਲਦਾ ਆ ਰਿਹਾ ਆ। ਇੱਕ ਕੈਲੀਫੋਰਨੀਆ ਦਾ ਪਰਿਵਾਰ ਕਹਿੰਦੇ ਵੀ ਬੜੇ ਹੈਰਾਨ ਹੁੰਦੇ ਸੀ ਵੀ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਵੀ ਘਰ ਦੇ ਥੱਲੋਂ ਕਾਹਦੀਆਂ ਆਵਾਜ਼ਾਂ ਆਈ ਜਾਂਦੀਆਂ ਆ। ਸਾਊਥ ਲੇਕ ਟਾਹੋ ਦੇ ਵਿੱਚ ਫਿਰ ਆਖਿਰਕਾਰ ਉਸ ਪਰਿਵਾਰ ਨੇ ਹੌਸਲਾ ਜਿਹਾ ਕਰਕੇ ਥੱਲੇ ਦੇਖਿਆ ਤੇ ਉਹਨਾਂ ਨੇ ਦੇਖਿਆ ਵੀ ਇੱਕ ਬਲੈਕ ਬੇਅਰ ਤੇ ਉਹਦੇ ਜਿਹੜੇ 4 ਨਿਆਣੇ, 4 ਕਬਜ਼ ਥੱਲੇ ਹਾਈਬਰਨੇਟ ਕਰ ਰਹੇ ਸੀ ਇਸ ਟਾਹੋ ਦੇ ਘਰ ਦੇ ਅਧੀਨ। ਟੈਂਕ ਦਾ ਇੱਕ ਜਿਹੜਾ ਰਿੱਛ ਸੀਗਾ ਉਹ ਬਹੁਤ ਮਸ਼ਹੂਰ ਹੋਇਆ ਸੀਗਾ, ਜਿਹਨੇ ਦਰਜਨਾਂ ਹੀ ਘਰਾਂ ਦੇ ਵਿੱਚ ਘੁਸਪੈਠ ਕਰਕੇ ਚੀਜ਼ਾਂ ਜਿਹੜੀਆਂ ਉੱਥੇ ਖਾਧੀਆਂ ਸੀਗੀਆਂ। ਸੋ ਬੀਅਰ ਲੀਗ ਜਿਹੜਾ ਇੱਕ ਰੈਸਕਿਊ ਆਰਗੇਨਾਈਜੇਸ਼ਨ ਹੈਗੀ ਆ ਰਿੱਛਾਂ ਵਾਲੀ, ਉਹਨਾਂ ਨੇ ਕਿਹਾ ਵੀ ਇਹ ਅਮੂਮਨ ਦੇਖਿਆ ਗਿਆ ਆ ਵੀ ਜਿਹੜੇ ਬਲੈਕ ਬੀਅਰ ਮਦਰਸ ਆ ਉਹ ਦੂਜੀਆਂ ਦੇ ਕਬਜ਼ ਆ ਉਹਨਾਂ ਨੂੰ ਵੀ ਅਡਾਪਟ ਕਰ ਲੈਂਦੀ ਆ। ਕਹਿੰਦੇ 3 ਉਸਦੇ ਖੁਦ ਦੇ ਨਿਆਣੇ ਸੀਗੇ ਤੇ ਇੱਕ ਉਸਨੇ ਅਡਾਪਟ ਕੀਤਾ ਸੀ ਤੇ ਇਸ ਘਰ ਦੇ ਥੱਲੇ ਹਾਈਬਰਨੇਟ ਕਰ ਰਹੇ ਸੀ ਸਿਆਲਾਂ ਦੇ ਵਿੱਚ। ਤੇ ਹੁਣ ਜਦੋਂ ਗਰਮੈਸ਼ ਹੋਣੀ ਸ਼ੁਰੂ ਹੋਈ ਆ, ਇਹ ਉੱਠੇ ਨੇ, ਤਾਂ ਇਸ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਆ। ਸੋ ਲੋਕ ਕਹਿੰਦੇ ਵੀ ਉਹ ਡਰ ਵੀ ਗਏ ਵੀ ਇਹ ਜਿਹੜੀ ਚੀਜ਼ ਕੀ ਹੋਈ ਆ। ਪਰ ਜਦੋਂ ਹੀ ਖੜਕਾ ਦੜਕਾ ਵੀ ਹੋਇਆ ਤੇ ਲੋਕਾਂ ਨੂੰ ਵੀ ਦੇਖਿਆ ਤੇ ਜਿਹੜਾ ਇਹ ਬਲੈਕ ਬੇਅਰ ਆ ਆਪਣੇ ਕਬਜ਼ ਦੇ ਨਾਲ ਉੱਥੋਂ ਉੱਠਿਆ ਤੇ ਉੱਥੋਂ ਬਾਅਦ ਦੇ ਵਿੱਚ ਚਲੇ ਗਏ। ਸੋ ਕਹਿੰਦੇ ਵੀ ਉਹ ਬਾਅਦ ਦੇ ਵਿੱਚ ਜੰਗਲ ਦੇ ਵਿੱਚ ਇੱਕ ਹਿਸਾਬ ਦੇ ਨਾਲ ਅਲੋਪ ਹੋ ਗਏ। ਸੋ ਕਹਿੰਦੇ ਵੀ ਇਸ ਚੀਜ਼ ਤੋਂ ਇਹ ਪਤਾ ਲੱਗਦਾ ਹੈ ਵੀ ਤੁਹਾਡੇ ਘਰਾਂ ਦੇ ਥੱਲੇ ਜਿਹੜੀਆਂ ਕ੍ਰੋਲ ਸਪੇਸ ਆ, ਉਹਨਾਂ ਨੂੰ, ਸਪੇਸ ਓਪਨਿੰਗਸ ਆ, ਉਹਨਾਂ ਨੂੰ ਸਿਕਿਉਰ ਕਰਕੇ ਰੱਖੋ ਤਾਂ ਜੋ ਇਹ ਰਿੱਛ ਆ ਤੁਹਾਡੇ ਘਰਾਂ ਦੇ ਥੱਲੇ ਨਾ ਆ ਕੇ ਰਹਿਣ। ਕਿਉਂਕਿ ਨਿਆਣਾ ਕਿਤੇ ਇਹਨਾਂ ਦੇ ਮੂਹਰੇ ਆ ਜਾਵੇ ਜਾਂ ਕੁਛ ਆਮ ਬੰਦਾ ਤਗੜਾ ਵੀ, ਹੱਟਾ ਕੱਟਾ ਵੀ ਇਹਦੇ ਮੂਹਰੇ ਆ ਜਾਵੇ ਤਾਂ ਇਸ ਦਾ ਸਾਹਮਣਾ ਕਰਨਾ ਬੜਾ ਔਖਾ ਹੁੰਦਾ ਹੈ, ਬੜਾ ਮੁਸ਼ਕਿਲ ਹੁੰਦਾ ਹੈ। ਬਹੁਤ ਕਹਿੰਦੇ ਅਮੂਮਨ ਜੀ ਗੱਲ ਆ ਵੀ ਸਾਊਥ ਲੇਕ ਟਾਹੋ ਦੇ ਇਹਨਾਂ ਘਰਾਂ ਦੇ ਥੱਲੇ ਕ੍ਰੋਲ ਸਪੇਸਿਸ ਦੇ ਵਿੱਚ ਹਾਈਬਰਨੇਸ਼ਨਸ ਦੇ ਲਈ ਰਿੱਛ ਜਿਹੜੇ ਉਹ ਆ ਜਾਂਦੇ ਆ। ਕੁਛ ਚਿਰ ਪਹਿਲਾਂ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਚੱਲੀ ਸੀ
ਵੀ ਉੱਥੇ ਦੇ ਇੱਕ ਬੀਚ ਦੇ ਉੱਤੇ ਬਹੁਤ ਸਾਰੇ ਲੋਕ ਵੀ ਨਹਾ ਰਹੇ ਸੀਗੇ, ਇੰਜੋਏ ਕਰ ਰਹੇ ਸੀ, ਬੀਚ ਤੇ ਸੀ। ਰਿਛ ਆਇਆ, ਉਹ ਵੀ ਪਾਣੀ 'ਚ ਬੈਠਾ ਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਚਲੇ ਗਿਆ। ਲੋਕਾਂ ਦੇ ਉੱਤੇ ਕੋਈ ਜਿਹੜਾ ਉਹ ਅਸਰ ਆ ਉਹ ਨਹੀਂ ਰਿਹਾ। ਪਰ ਇਹ ਆ ਵੀ ਇਹਨਾਂ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਆ। ਜੀ, ਆਪਾਂ ਹੁਣ ਕੁਝ ਖਬਰਾਂ ਇਕੋਨਮੀ ਨੂੰ ਲੈ ਕੇ, ਰਿਸੈਸ਼ਨ ਨੂੰ ਲੈ ਕੇ, ਸਟਾਕ ਨੂੰ ਲੈ ਕੇ ਗੱਲਬਾਤ ਕਰੀਏ। ਅੱਜ ਇੱਕ ਮੇਜਰ ਬੈਂਕ ਡੋਇਚੇ ਬੈਂਕ ਜਿਹੜੀ ਆ, ਉਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਮੇਜਰ ਰਿਸੈਸ਼ਨ ਇਜ਼ ਕਮਿੰਗ। ਸਵੇਰੇ ਆਪਾਂ ਬੈਂਕ ਆਫ ਅਮਰੀਕਾ ਦਾ ਵੀ ਦੱਸਿਆ ਸੀ। ਸਭ ਤੋਂ ਪਹਿਲਾਂ ਇਹ ਜਿਹੜੀ ਡੋਇਚੇ ਬੈਂਕ ਆ, ਇਹਨਾਂ ਨੇ ਇਹ ਕਿਹਾ ਸੀ ਵੀ ਮਾਈਲਡ ਰਿਸੈਸ਼ਨ ਆ ਸਕਦਾ, ਪਰ ਅੱਜ ਉਹਨਾਂ ਨੇ ਇਹ ਕਿਹਾ ਵੀ ਹੁਣ ਇਹ ਮੇਜਰ ਰਿਸੈਸ਼ਨ ਹੋਊਗਾ। ਕਾਰਨ ਉਹਨਾਂ ਨੇ ਦੱਸਤਾ ਵੀ ਫੈਡਰਲ ਰਿਜ਼ਰਵ ਬੋਰਡ ਬਹੁਤ ਤੇਜ਼ੀ ਦੇ ਨਾਲ ਜਿਹੜਾ ਆ ਇੰਟਰਸਟ ਰੇਟ ਵਧਾਉਣ ਜਾ ਰਿਹਾ ਹੈਗਾ। ਕਹਿੰਦੇ ਵੀ ਇਨਫਲੇਸ਼ਨ ਰੇਟ 8.5% ਦੇ ਕਰੀਬ ਆ, ਤੇ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਹ ਚਾਹੁੰਦਾ ਆ ਵੀ 2% ਹੋਣੀ ਚਾਹੀਦੀ ਹੈ ਇਨਫਲੇਸ਼ਨ। ਸੋ ਇਸ ਨੂੰ ਘਟਣ ਦੇ ਲਈ ਕਾਫੀ ਲੰਮਾ ਸਮਾਂ ਲੱਗੂਗਾ। 40 ਸਾਲਾਂ ਬਾਅਦ ਇੰਨੀ ਜ਼ਿਆਦਾ ਜਿਹੜੀ ਕੰਜ਼ਿਊਮਰ ਦੀਆਂ ਪ੍ਰਾਈਸਿਸ ਇਨਕਰੀਜ਼ ਹੋਈਆਂ ਹੈਗੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਥਿਤੀ ਜਿਹੜੀ ਇਹੀ ਆ, ਇੱਕ ਇਕੱਲਾ ਇਹੀ ਬੈਂਕ ਨਹੀਂ ਆ ਜਿਹੜਾ ਗੋਲਡਮੈਨ ਸੈਕਸ ਵਾਲੇ ਉਹ ਕਹਿ ਰਹੇ ਆ ਰਿਸੈਸ਼ਨ ਇਜ਼ ਇਨਐਵਿਟੇਬਲ। ਇਹਦਾ ਮਤਲਬ ਵੀ ਰਿਸੈਸ਼ਨ ਆਉਣਾ ਹੀ ਆਉਣਾ ਆ, ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਸੋ ਕਹਿੰਦੇ ਵੀ ਇਹ ਪੈਸੀਮਿਸਟ ਤਾਂ ਦੇਖਣ ਨੂੰ ਖਬਰ ਜਿਹੜੀ ਉਹ ਲੱਗਦੀ ਆ। ਗੋਲਡਮੈਨ ਸੈਕਸ ਨੇ ਕਿਹਾ ਵੀ ਇਹ ਬਹੁਤ ਚੁਣੌਤੀ ਭਰਪੂਰ ਮਸਲਾ ਜਿਹੜਾ ਉਹ ਰਹਿਣ ਵਾਲਾ ਆ, ਵੀ ਇੰਨੀ ਹਾਈ ਇਨਫਲੇਸ਼ਨ ਦੇ ਦਰਮਿਆਨ ਰਿਸੈਸ਼ਨ ਜਿਹੜਾ ਉਹ ਸ਼ਾਇਦ ਜੇ ਨਾ ਆਵੇ, ਬਹੁਤ ਚੁਣੌਤੀ ਵਾਲੀ ਗੱਲ ਹੋਊਗੀ। ਸੋ ਇਸੇ ਲਈ ਰਿਸੈਸ਼ਨ ਇਜ਼ ਇਨਐਵਿਟੇਬਲ ਵਰਗੀਆਂ ਗੱਲਾਂ ਆ ਉਹ ਆਪਾਂ ਨੂੰ ਸੁਣਨ ਨੂੰ ਮਿਲ ਰਹੀਆਂ ਹੈਗੀਆਂ ਆ। ਸੋ ਇੰਟਰਸਟ ਰੇਟਸ ਵੱਧ ਰਹੇ ਆ, ਚੀਜ਼ਾਂ ਦਾ ਸਮਾਨ ਮਹਿੰਗਾ ਜਿਹੜਾ ਉਹ ਹੋ ਰਿਹਾ ਆ, ਵਿੱਚੇ ਯੁੱਧ ਚੱਲ ਰਿਹਾ ਆ, ਕੋਵਿਡ ਦੇ ਲੋਕਡਾਊਨ ਵੀ ਉਧਰ ਚੀਨ ਦੇ ਵਿੱਚ, ਉਸ ਦਾ ਅਸਰ ਇੱਥੇ ਤੱਕ। ਸੋ ਇਹ ਸਾਰਾ ਕੁਛ ਦੇ ਚੱਲਦਿਆਂ ਕਾਫੀ ਗੰਭੀਰ ਸਥਿਤੀ ਜਿਹੜੀ ਇਕਨੋਮਿਕ ਆਰਥਿਕ ਤੌਰ ਦੇ ਉੱਤੇ ਉਹ ਬਣੀ ਪਈ ਹੈਗੀ ਆ। ਸੋ ਬਿਲਕੁਲ ਇਸੇ ਤਰ੍ਹਾਂ ਡੋਇਚੇ ਬੈਂਕ ਤੋਂ ਬਾਅਦ ਗੋਲਡਮੈਨ ਸੈਕ ਦੀ ਜਿਹੜੀ ਨਿਊਜ਼ ਸੀ, ਉਸ ਤੋਂ ਬਾਅਦ ਅੱਜ ਜਿਹੜੇ ਸਟਾਕ ਆ ਉਹ ਪੂਰੀ ਤਰ੍ਹਾਂ ਲੁੜਕ ਗਏ ਹੈਗੇ ਆ। ਸਟਾਕ ਮਾਰਕੀਟ ਨੂੰ ਵੀ ਪਤਾ ਚੱਲ ਗਿਆ, ਕਹਿੰਦੇ ਵੀ ਰਿਸੈਸ਼ਨ ਦਾ ਖਤਰਾ ਆ, ਜਿਸ ਕਰਕੇ ਵਾਲ ਸਟਰੀਟ ਦੇ ਵਿੱਚ ਸਟਾਕਸ ਅੱਜ ਡਾਓ ਜੋਨ ਇੰਡਸਟਰੀ ਵੱਲ ਦੇਖਿਆ ਜਾਵੇ ਤੇ ਡਾਓ ਜੋਨ ਇੰਡਸਟਰੀਅਲ 809 ਪੁਆਇੰਟ ਡਿੱਗਿਆ, ਜਿਹੜਾ ਕਿ 2.4% ਬਣਦਾ ਹੈਗਾ ਆ। ਨੈਸਡੈਕ 4% ਡਿੱਗਿਆ ਤੇ S&P ਇੰਡੈਕਸ 2.8% ਡਿੱਗਿਆ ਹੈਗਾ। ਜੀ ਬਿਲਕੁਲ। ਸੋ ਜਿਹੜੀ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੈਟ ਆ, ਉਹਨਾਂ ਨੇ ਵੀ ਅੱਜ ਆਪਣੇ ਨੰਬਰਸ ਐਲਾਨੇ ਸੀਗੇ। ਉਹਦੇ ਵਿੱਚ ਵੀ ਕਹਿੰਦੇ ਕਾਫੀ ਡਿਸਅਪੁਆਇੰਟਮੈਂਟ ਜਿਹੜੀ ਉਹ ਰਹੀ, ਜਿਸ ਦਾ ਅਸਰ ਸਟਾਕ ਮਾਰਕੀਟ ਦੇ ਉੱਤੇ ਜਿਹੜਾ ਰਿਹਾ। ਟੈਸਲਾ ਦਾ ਸਟਾਕ 12% ਅੱਜ ਜਿਹੜਾ ਉਹ ਡਿੱਗ ਗਿਆ। ਗੂਗਲ ਨੇ ਕਿਹਾ ਵੀ, ਉਹਨਾਂ ਦੀ ਪੇਰੈਂਟ ਕੰਪਨੀ ਅਲਫਾਬੈਟ ਨੇ ਕਿਹਾ ਵੀ $16.4 ਬਿਲੀਅਨ ਦੀ ਨੈਟ ਇਨਕਮ ਜਿਹੜੀ ਉਹ ਹੋਈ ਹੈਗੀ ਆ। ਇਹ ਅਨੁਮਾਨ ਜਿਹੜਾ ਇਸ ਤੋਂ ਵੱਧ ਲਾ ਰਹੇ ਸੀਗੇ। ਇਹਦੇ ਕਰਕੇ ਇਹਨਾਂ ਦਾ ਤਕਰੀਬਨ 5% ਸ਼ੇਅਰ ਜਿਹੜਾ ਉਸੇ ਦੌਰਾਨ ਹੀ ਜਿਹੜਾ ਉਹ ਡਿੱਗ ਗਿਆ ਹੈਗਾ। ਸੋ ਅਲਫਾਬੈਟ ਦਾ ਸਟਾਕ ਇਸ ਈਅਰ ਟੂ ਡੇਟ ਦੇਖਿਆ ਜਾਵੇ ਤਾਂ 18% ਡਾਊਨ ਜਿਹੜਾ ਉਹ ਜਾ ਚੁੱਕਾ ਆ। ਪਰ ਜੇ ਪਿਛਲੇ 12 ਮਹੀਨਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਉਹ 3.6% ਹੀ ਜਿਹੜਾ ਉਹ ਉੱਤੇ ਨੂੰ ਗਿਆ ਹੈਗਾ ਆ। ਸੋ ਸਥਿਤੀ ਪਤਾ ਨਹੀਂ ਅੱਗੇ ਆਉਣ ਵਾਲੇ ਸਮੇਂ 'ਚ ਕਿੱਦਾਂ ਦੀ ਜਿਹੜੀ ਬਣਨ ਵਾਲੀ ਆ। ਜਿੱਦਾਂ ਤੁਸੀਂ ਆંકੜੇ ਥੋੜੇ ਦੱਸੇ ਹੀ ਆ, ਡਾਓ ਜੋਨਸ ਅੱਜ 809 ਪੁਆਇੰਟ ਡਿੱਗਾ, 33,240 ਤੇ ਬੰਦ ਹੋਇਆ। S&P 121 ਪੁਆਇੰਟ ਡਿੱਗ ਕੇ 4175 ਤੇ, ਨੈਸਡੈਕ 514 ਪੁਆਇੰਟ ਡਿੱਗ ਕੇ 12,491 ਤੇ ਬੰਦ ਹੋਇਆ। ਸੋਨੇ ਦਾ ਭਾਅ $1,907 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $102 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 2.74% ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 38,144 ਤੇ ਰਿਹਾ। ਜੀ, ਸੋ ਇਲੋਨ ਮਸਕ ਜਿਹੜਾ CEO ਆ ਆਪਣੇ ਟੈਸਲਾ ਦਾ, ਉਹਨਾਂ ਨੇ $44 ਬਿਲੀਅਨ ਦੀ ਟਵਿੱਟਰ ਖਰੀਦੀ ਆ, ਜਦ ਕਿ ਇੱਕ ਦਿਨ ਦੇ ਵਿੱਚ ਅੱਜ ਮੰਗਲਵਾਰ $126 ਬਿਲੀਅਨ ਉਹ ਆਪਣੀ ਕੰਪਨੀ 'ਚ ਲੂਜ਼ ਕਰ ਗਏ ਇੱਕ ਦਿਨ ਦੇ ਵਿੱਚ। ਸੋ ਇਹ ਬਹੁਤ ਵੱਡਾ ਫਿਗਰ ਹੈਗਾ। ਸੋ ਇੱਕ ਹੋਰ ਜਿਹੜੀ ਖਬਰ ਇਹ ਵੀ ਆ ਰਹੀ ਆ ਪਈ, ਕਹਿੰਦੇ ਪਈ USA ਦੇ ਵਿੱਚ 50% ਜਿਹੜੇ ਪੇਰੈਂਟਸ ਆ
ਉਹ ਹਜੇ ਵੀ ਆਪਣੇ ਬੱਚਿਆਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਰਹੇ ਆ, ਕਿਉਂਕਿ ਮਹਿੰਗਾਈ ਇੰਨੀ ਹੋ ਗਈ ਆ। ਕਹਿੰਦੇ ਫੂਡ ਨੂੰ ਲੈ ਕੇ, ਹੈਲਥ ਇੰਸ਼ੋਰੈਂਸ, ਰੈਂਟ, ਸੈੱਲ ਫੋਨ, ਹੋਰ ਸਾਰੇ ਐਕਸਪੈਂਸਿਸ ਉਹ ਜਿਹੜੇ ਉਹਨਾਂ ਦੇ 18 ਸਾਲ ਜਾਂ 25 ਸਾਲ ਤੋਂ ਥੱਲੇ ਦੇ ਬੱਚੇ ਆ ਉਹਨਾਂ ਦੀ ਸਪੋਰਟ ਕਰ ਰਹੇ ਹੈਗੇ ਆ। ਸੋ ਇਹ ਵੀ ਕਹਿੰਦੇ ਵੀ ਬਹੁਤ ਸਾਲਾਂ ਬਾਅਦ ਹੋਇਆ ਇੰਨਾ ਵੱਡਾ ਜਿਹੜਾ ਅਮਾਉਂਟ, ਇੰਨੀ ਵੱਡੀ ਪਰਸੈਂਟੇਜ ਆ ਜਿੱਥੇ ਪੇਰੈਂਟਸ ਬੱਚਿਆਂ ਨੂੰ ਸਪੋਰਟ ਕਰ ਰਹੇ ਆ। ਕਹਿੰਦੇ ਵੀ 1996 ਤੋਂ ਬਾਅਦ ਜਿਨ੍ਹਾਂ ਨੂੰ ਜਨਰੇਸ਼ਨ Z ਕਿਹਾ ਜਾਂਦਾ ਆ, ਉਹ 65% ਦੇ ਕਰੀਬ ਹਜੇ ਤੱਕ ਆਪਣੇ ਪੇਰੈਂਟਸ ਦੇ ਉੱਤੇ ਹੀ ਡਿਪੈਂਡੈਂਟ ਹੈਗੇ ਆ। ਜੀ ਬਿਲਕੁਲ। ਸੋ ਜਿਸ ਟਾਈਮ ਦੇ ਉੱਤੇ ਕਹਿ ਲਓ ਵੀ ਸਾਡੇ ਮਾਪੇ ਜਿਨ੍ਹਾਂ ਦੇ ਵੀ ਇੱਥੇ ਆ, ਉਸ ਉਮਰ ਵਾਲੇ ਲੋਕ ਇੱਥੇ ਕੰਮ ਕਰ ਰਹੇ ਸੀ, ਇੰਨੀਆਂ ਚੀਜ਼ਾਂ ਜਿਹੜੀਆਂ ਅਫੋਰਡ ਕਰਨੀਆਂ, ਅਫੋਰਡੇਬਿਲਟੀ ਠੀਕ ਸੀਗੀ। ਹੁਣ ਬਹੁਤ ਜ਼ਿਆਦਾ ਕੰਮ ਜਿਹੜਾ ਉਹ ਖਰਾਬ ਹੁੰਦਾ ਜਾ ਰਿਹਾ ਆ। ਸਟੂਡੈਂਟ ਲੋਨਸ ਤੋਂ ਲੈ ਕੇ ਤੇ ਹਰ ਇੱਕ ਤਰ੍ਹਾਂ ਦੇ ਜਿਹੜੇ ਕਰਜ਼ੇ ਦੀ ਮਾਰ ਦੇ ਨਾਲ ਲੋਕਾਂ ਦਾ ਲੱਕ ਜਿਹੜਾ ਉਹ ਟੁੱਟਾ ਹੀ ਪਿਆ ਹੈਗਾ ਆ। ਤੇ ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 76 ਰੁਪਏ ਤੇ 66 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 27 ਸੈਂਟ ਦੇ ਬਰਾਬਰ ਰਹੀ। ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।